ਸਮਾਜ ਸੇਵੀ ਨੌਜਵਾਨ ਭਾਨਾ ਸਿੱਧੂ ਦੀ ਗ੍ਰਿਫਤਾਰੀ ਅਤੇ ਇੱਕ ਤੋਂ ਬਾਅਦ ਇੱਕ ਪਰਚਾ ਦਰਜ ਕਰਨ ਤੇ ਨੌਜਵਾਨ ਦੇ ਪਰਿਵਾਰ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਭਾਨਾ ਸਿੱਧੂ ਸਮਾਜ ਭਲਾਈ ਦਾ ਕੰਮ ਕਰਦਾ ਸੀ, ਏਜੰਟਾਂ ਦੇ ਜਾਲ ਵਿੱਚ ਫਸੇ ਲੋਕਾਂ ਨੂੰ ਬਚਾਉਂਦਾ ਸੀ, ਪਰ ਸਰਕਾਰ ਉਸ ਨਾਲ ਜੋ ਕਰ ਰਹੀ ਹੈ ਉਹ ਸਰਾਸਰ ਗਲਤ ਹੈ। ਉਹਨਾਂ ਇਲਜ਼ਾਮ ਲਗਾਇਆ ਹੈ ਕਿ ਇਸ ਤਰ੍ਹਾਂ ਤਾਂ ਸਰਕਾਰ ਪੰਜਾਬ ਦੇ ਉਸ ਹਰੇਕ ਨੌਜਵਾਨ ਨੂੰ ਜੇਲ੍ਹ ਭੇਜ ਦੇਵੇਗੀ ਜੋ ਆਪਣੇ ਹੱਕ ਜਾਂ ਦੂਜਿਆਂ ਦੇ ਹੱਕ ਲਈ ਆਵਾਜ਼ ਬੁਲੰਦ ਕਰੇਗਾ। ਉਨ੍ਹਾਂ ਸੰਗਰੂਰ ਦੇ ਪਿੰਡ ਬਲਿਆਲ ਵਿਖੇ ਵੱਡਾ ਇਕੱਠ ਕੀਤਾ ਤੇ ਐਲਾਨ ਕੀਤਾ ਹੈ ਕਿ 1 ਫਰਵਰੀ ਨੂੰ ਧੂਰੀ ਨੂੰ ਜਾਮ ਕੀਤਾ ਜਾਵੇਗਾ ਤੇ ਨਾਲ ਹੀ ਰੇਲਾਂ ਵੀ ਰੋਕੀਆਂ ਜਾਣਗੀਆਂ। ਜਿਹੜੇ ਇਹ ਝੂਠੇ ਪਰਚੇ ਪਾਏ ਜੀ ਇਹਨਾਂ ਨੇ 4-5, ਉਹਦੇ ਲਈ ਸੰਗਤ ਨੂੰ ਬੇਨਤੀ ਕਰਦੇ ਆ, ਜੇ ਲੋਕ ਆਵਾਜ਼ ਬਣੂਗੀ ਫਿਰ ਹੀ ਇਹ ਪਰਚੇ ਰੱਦ ਹੋਣਗੇ ਤੇ ਆਉਣ ਵਾਲੇ ਪਰਚਿਆਂ ਤੇ ਵੀ ਰੋਕ ਲੱਗੂਗੀ। ਜਿਵੇਂ ਤੁਹਾਡੇ ਮੀਡੀਆ ਤੇ ਵੀ ਪਰਚਾ ਹੋ ਰਿਹਾ, ਹਰ ਇੱਕ ਬੋਲਣ ਵਾਲੇ ਬੰਦੇ ਤੇ ਪਰਚਾ ਹੋ ਰਿਹਾ, ਇਹ ਆਉਣ ਵਾਲੇ ਸਮੇਂ 'ਚ ਫਿਰ ਹੀ ਇਸ ਚੀਜ਼ ਨੂੰ ਠੱਲ ਪਊਗੀ। ਸਾਡੀ ਤਾਂ ਕੋਈ ਦੁਸ਼ਮਣੀ ਨਹੀਂ ਹੈਗੀ ਭਗਵੰਤ ਮਾਨ, ਅੱਜ ਉਹ ਸੱਤਾ 'ਚ ਨੇ। ਦੇਖੋ ਸਮੇਂ ਸਿਰ ਬਾਈ ਨੇ ਹਰ ਇੱਕ ਬੰਦੇ ਨੂੰ ਜੋ ਵੀ ਪਾਵਰ 'ਚ ਆਇਆ, ਜਿਹਦੇ ਕਰਨ ਲਾਇਕ ਕੋਈ ਕੰਮ ਹੈ ਉਹਨੂੰ ਸਵਾਲ ਕਰਿਆ। ਇਹੀ ਸਵਾਲ ਉਹਨਾਂ ਨੂੰ ਚੁੱਭ ਰਹੇ ਆ ਜੀ। ਬਸ ਤੁਹਾਡਾ ਮੀਡੀਆ ਦਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਜਿਹੜੀਆਂ ਉਹਨਾਂ ਦੀਆਂ ਪੁਰਾਣੀਆਂ ਸ਼ੈਲੀਆਂ ਨੇ ਨਾ, ਸਰਦਾਰ ਸਾਡੇ ਭਗਵੰਤ ਸਿੰਘ ਮਾਨ ਜੀ ਦੀਆਂ, ਤੁਸੀਂ ਉਹ ਸ਼ੈਲੀਆਂ ਕੱਢੋ, ਪੁਰਾਣੀਆਂ ਬਰਾਬਰ ਜੋੜ ਕੇ ਚਲਾਓ। ਫਿਰ ਉਹ 'ਚ ਕੰਪੈਰੀਜ਼ਨ ਕਰੋ ਨਾ ਕਿ ਭਾਨੇ ਸਿੱਧੂ ਦੀ ਸ਼ੈਲੀ ਵਧੀਆ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸ਼ੈਲੀ ਵਧੀਆ, ਕਿ ਉਹ ਵੀ ਨਾ ਬੋਲਦੇ ਰਹੇ ਆ ਨਾ ਕਾਫੀ ਕਿ ਜਿਹੜੀ ਕੋਈ ਮੈਸੇਜ ਸੀ ਪਾਵਰ 'ਚ ਉਦੋਂ। ਮੈਨੂੰ ਨਾ ਤੁਸੀਂ ਸੱਚ ਜਾਣੋਗੇ ਕਿ ਮੈਨੂੰ ਪ੍ਰੋਪਰ ਕੋਈ ਲੀਡਰ ਦਾ ਨਾਮ ਵੀ ਨਹੀਂ ਪਤਾ ਕਿ ਕੌਣ ਸੱਤਾ ਧਿਰ ਹੈ, ਕੌਣ ਕੀ ਹੈ, ਕੌਣ ਨਾ, ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਉਹ ਸੱਤਾ ਧਿਰ ਜੋ ਫੀਮੇਲ ਸੀ ਉਸ ਟਾਈਮ ਕੁਛ ਵੀ ਸੀ ਉਹਨਾਂ ਨੂੰ ਵੀ ਬੋਲਦੇ ਰਹੇ ਆ ਤੇ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੂੰ ਵੀ ਬੋਲਦੇ ਰਹੇ ਆ। ਤੇ ਅੱਜ ਸਵਾਲ ਉਹਨਾਂ ਤੇ ਹੈ ਤਾਂ ਉਹ ਦੱਬਣ ਦੀ ਕੋਸ਼ਿਸ਼ ਕਰ ਰਹੇ ਆ। ਰਾਜਨੀਤਿਕ ਪ੍ਰੇਰਤਾ ਇਹ ਹੈ ਜੀ, ਦੇਖੋ ਅੱਜ ਅਸੀਂ ਇੱਕ ਐਕਟਰ ਹੈ, ਇੱਕ ਜੋ ਵੀ ਸਾਡਾ ਇੱਕ ਚੈਨਲ ਹੈ, ਕੁਛ ਵੀ ਅਸੀਂ ਕੰਮ ਕਰਦੇ ਹਾਂ, ਇਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਰਦੇ ਸੀਗੇ। ਇਹੀ ਜੋ ਅੱਜ ਛਵੀ ਹੈ ਭਾਨਾ ਸਿੱਧੂ ਜੀ ਦੀ, ਇਦੋਂ ਪਹਿਲਾਂ ਇਹੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੀ। ਉਹਨਾਂ ਨੂੰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਥੋੜਾ ਮੋਟਾ ਕੋਈ ਖਤਰਾ ਹੋ ਸਕਦਾ ਜੀ ਕਿ ਹਾਂ ਵੀ ਇਹ ਕੋਈ ਟੇਢਾ ਵਿੰਗਾ ਨਾ ਕੰਮ ਹੋ ਜੇ ਕਿ ਬੰਦਾ ਕੋਈ ਮੇਰੀ ਜਗ੍ਹਾ ਤੇ ਨਾ ਜੇ, ਇਹਨੂੰ ਪਹਿਲਾਂ ਹੀ ਦੱਬਣਾ, ਥੱਲੇ ਲਾ ਲਾਂ ਜਾਂ ਕੁਛ ਵੀ, ਇਹ ਹੋ ਸਕਦਾ। ਅੱਜ ਦੇਖੋ ਜਿਹੜੀ ਮੀਟਿੰਗ ਹੈ, ਇਹ ਮੀਟਿੰਗ ਸਾਨੂੰ ਮਜਬੂਰਨ ਤੌਰ ਤੇ ਕਰਨੀ ਪਈ ਹੈ। ਇਹ ਸਾਡਾ ਕੰਮ ਨਹੀਂ ਹੈਗਾ ਕਿ ਆਪਾਂ ਸੜਕਾਂ ਤੇ ਲੋਕਾਂ ਨੂੰ ਇਕੱਠੇ ਕਰੀਏ, ਪਰ ਇਹ ਸਾਨੂੰ ਸਰਕਾਰ ਨੇ ਮਜਬੂਰ ਕਰਤਾ। ਇਹ ਭਗਵੰਤ ਮਾਨ ਸਾਹਿਬ ਦਾ ਵੀ ਇਲਾਕਾ ਹੈ, ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵੀ ਇਲਾਕਾ ਹੈ, ਦੋਨੋਂ ਚੁਣੇ ਹੋਏ ਨੁਮਾਇੰਦੇ ਹੈਗੇ ਆ। ਪਰ ਜਿਹੜਾ ਇਹ ਝੂਠੇ ਪਰਚਿਆਂ ਦੀ ਇਹਨਾਂ ਨੇ ਲਕੀਰ ਖਿੱਚੀ ਹੋਈ ਹੈ, ਲੜੀ ਲਾਈ ਹੋਈ ਹੈ ਝੂਠੇ ਪਰਚਿਆਂ ਦੀ, ਡੇਲੀ ਐ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਉੱਠੋਗੇ ਤੇ ਅਗਲੇ ਦਿਨ ਤੁਹਾਡੇ ਤੇ ਨਵਾਂ ਪਰਚਾ ਹੋਊਗਾ, ਤੁਸੀਂ ਉੱਠੋਗੇ ਅਗਲੇ ਦਿਨ ਹੋਊਗਾ ਨਵਾਂ ਪਰਚਾ। ਮੈਂ ਤੁਹਾਨੂੰ ਬਸ ਇੰਨੀ ਬੇਨਤੀ ਕਰਨਾ ਚਾਹੁੰਦਾ ਹਾਂ, ਜਿਹੜੇ ਬੰਦੇ ਪਰਚੇ ਦੇ ਰਹੇ ਆ ਸਰਕਾਰ ਨੂੰ ਵੀ, ਕਿ ਤੁਹਾਡੇ ਤੋਂ ਉੱਪਰ ਅਦਾਲਤਾਂ ਹੈਗੀਆਂ। ਅਸੀਂ ਜਿਹੜੇ ਪਰਚੇ ਤੁਸੀਂ ਇਸ ਪਰਿਵਾਰ ਤੇ ਕੀਤੇ ਹੈ, ਕੱਲ ਅਸੀਂ ਮੁੱਖ ਮੰਤਰੀ ਸਾਹਿਬ ਦੇ ਆਪਣੇ ਹਲਕੇ 'ਚ ਇਕੱਠ ਇਸ ਕਰਕੇ ਸੱਦਿਆ 1 ਤਰੀਕ ਨੂੰ 11 ਵਜੇ, ਕਿਉਂਕਿ ਅਸੀਂ ਉੱਥੇ ਸੰਗਤ ਨੂੰ ਪੁੱਛਾਂਗੇ ਕਿ ਕਿਹਦੇ ਨਾਲ ਇਸ ਪਰਿਵਾਰ ਨੇ ਠੱਗੀ ਮਾਰੀ। ਸੰਗਤ ਦੱਸੇ, ਮੁੱਖ ਮੰਤਰੀ ਕੱਲਾ ਬੰਦਾ ਨਹੀਂ ਦੱਸ ਸਕਦਾ ਸਾਨੂੰ, ਉਹ ਸਾਡੇ ਸਿਰ ਤੇ ਨਹੀਂ ਰਾਜ ਕਰ ਸਕਦਾ। ਬੱਕਰੀਆਂ ਭੇਡਾਂ ਭੁੱਡਾਂ ਦੇ ਸਿਰ ਤੇ ਕਰ ਸਕਦਾ, ਸਾਡੇ ਸਿਰ ਤੇ ਨਹੀਂ ਰਾਜ ਕਰ ਸਕਦਾ। ਉੱਥੇ ਕਿੰਨਾ ਕੁ ਅਨੁਮਾਨ ਹੋਵੇ ਇਕੱਠ ਹੋਗਾ? ਇਹ ਤਾਂ ਲੋਕਾਂ ਤੇ ਹੈਗਾ ਜੀ। ਅਸੀਂ ਆਪ ਤਾਂ ਜ਼ੋਰ ਲਾ ਰਹੇ ਹਾਂ, ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਕਿੱਦਾਂ ਦੇ ਪਰਚੇ ਪਾ ਰਹੇ ਹੈ, ਡੇਲੀ ਪਾ ਰਹੇ ਹੈ। ਇਹ ਲੋਕਾਂ ਤੇ ਹੈ ਕਿ ਲੋਕਾਂ ਨੇ ਲੋਕ ਲਹਿਰ ਬਣਾਉਣੀ ਹੈ, ਲੋਕਾਂ ਨੇ ਅੱਗੇ ਸੁਨੇਹੇ ਲਗਵਾਉਣੇ ਹੈ। ਜੇ ਲੋਕਾਂ ਨੇ ਲਾਉਣੇ ਹੋਣਗੇ ਤੇ ਲੋਕ ਹੀ ਸਭ ਕੁਝ ਹੈਗੇ ਆ ਇੱਕ ਲੋਕਤੰਤਰ 'ਚ, ਤੇ ਅੱਗੇ ਦੇਖਿਆ ਜਾਊਗਾ ਉੱਥੇ ਕਿੰਨਾ ਆਹੀ ਕੰਮ ਰਹਿ ਗਿਆ। ਮਤਲਬ ਆਪਾਂ ਜਦੋਂ ਦੇਖੋ ਕੋਈ ਨਾ ਕੋਈ ਨਵਾਂ ਪਰਚਾ ਠੋਕ ਕੇ 24 ਘੰਟੇ ਅਦਾਲਤਾਂ 'ਚ ਘੁੰਮੀ ਜਾਈਏ, ਤੇ ਇਹ ਬੰਦੇ ਜਿਹੜੇ ਆਮ ਘਰਾਂ 'ਚੋਂ ਨਿਕਲੇ ਹੈ, ਇਹ 40 100 ਗੱਡੀਆਂ ਦੀ ਕਾਫਲੇ ਲੈ ਕੇ ਟਿਆਉਂ ਸਾਡੇ ਸਿਰਾਂ ਤੇ ਰਾਜ ਕਰੀ ਜਾਣ। ਸਾਡਾ ਆ ਕੰਮ ਹੈ ਇਸ ਮੁਲਕ 'ਚ। ਜਦ ਦੇਖੋ ਕਿਸੇ ਨਵੇਂ ਬੰਦੇ ਤੇ ਲਾਤਾ ਪਰਚਾ, ਫਿਰ ਇਹ ਕਹਿੰਦੇ ਹੈ ਕਿ ਰਿਵਰਸ ਮਾਈਗ੍ਰੇਸ਼ਨ ਕਰਨਗੇ, ਕਿ ਬਾਹਰਲੇ ਮੁਲਕਾਂ 'ਚੋਂ ਬੰਦੇ ਇੱਥੇ ਆ ਕੇ ਵਸਣਗੇ। ਹੁਣ ਮੈਨੂੰ ਦੱਸੋ, ਬਾਹਰਲੇ ਮੁਲਕਾਂ ਤੋਂ ਜੇ ਇਹੋ ਜਿਹਾ ਕੋਈ ਪਰਿਵਾਰ ਆ ਕੇ ਇੱਥੇ ਵਸ ਗਿਆ, ਜੇ ਇਹੋ ਜਿਹੇ ਪਰਿਵਾਰ ਨੇ ਆਪ ਤਾਂ ਮੀਡੀਆ ਤਕੜਾ ਕਰ ਲਿਆ, ਮੀਡੀਆ ਤੋਂ 2-3 ਲੱਖ ਰੁਪਏ ਮਹੀਨੇ ਦੀ ਇਹਨਾਂ ਨੇ ਕਮਾਈ ਕਰ ਲਈ, ਤੇ 2-3 ਲੱਖ ਦੀ ਕਮਾਈ ਨਾਲ ਭਗਵੰਤ ਮਾਨ ਜੀ ਤੁਹਾਨੂੰ ਇੰਨੀ ਜੈਲਸੀ ਹੋਣ ਲੱਗ ਪਈ ਹੈ, ਇੰਨੀ ਜ਼ਿਆਦੀ। ਮਤਲਬ ਤੂੰ ਕਿਸੇ ਨੂੰ ਕੰਮ ਹੀ ਨਹੀਂ ਕਰਨ ਦੇਣਾ ਇੱਥੇ।
ਤੇ ਅਦਾਲਤ ਦਾ ਜਿਹੜਾ ਸਵਾਲ ਹੈ, ਕੱਲ ਤੱਕ ਸਾਰੇ ਪਰਚਿਆਂ ਦੇ ਖਿਲਾਫ ਹਾਈ ਕੋਰਟ 'ਚ ਸਾਡੀਆਂ ਪਟੀਸ਼ਨਾਂ ਪੈ ਜਾਣਗੀਆਂ। ਮੈਂ ਪ੍ਰਸ਼ਾਸਨ ਨੂੰ, ਪੁਲਿਸ ਨੂੰ, ਕਿਉਂਕਿ ਪੁਲਿਸ ਨਾਲ ਸਾਡਾ ਬਿਲਕੁਲ ਕੋਈ ਟਕਰਾਰ ਨਹੀਂ ਹੈਗਾ, ਟਕਰਾਰ ਭਗਵੰਤ ਮਾਨ ਦੀ ਗੈਰ ਇਨਸਾਨੀਅਤ ਨਾਲ ਹੈਗਾ, ਭਗਵੰਤ ਮਾਨ ਦੀ ਗੰਦੀ ਸੋਚ ਨਾਲ ਹੈਗਾ, ਭਗਵੰਤ ਮਾਨ ਦੀ ਨੌਜਵਾਨੀ ਦੀ ਬੁੱਚੜਪੰਨਾ ਨਾਲ ਹੈਗਾ। ਇਹ ਪ੍ਰਸ਼ਾਸਨ ਨਾਲ ਨਹੀਂ ਹੈਗਾ। ਪ੍ਰਸ਼ਾਸਨ ਦੇ ਸਾਰੇ ਅਫਸਰ, ਇੱਕ ਅਫਸਰ ਵਧੀਆ ਅਫਸਰ, ਕਿਸੇ ਵੀ ਅਫਸਰ ਨੇ ਸਾਡੇ ਤੇ ਕੋਈ ਰੌਬ ਨਹੀਂ ਦਿਖਾਇਆ। ਉਹ ਆਪ ਮਾੜਾ ਮਹਿਸੂਸ ਕਰ ਰਹੇ। ਗੋਬਿੰਦ ਜਿਹੜੀ ਸਟੇਜ ਤੇ ਮੈਂ ਤੁਹਾਨੂੰ ਦੱਸਣਾ ਇਹ ਵੀ ਚਾਹੁੰਦਾ ਹਾਂ ਕਿ ਜੇ ਪ੍ਰਸ਼ਾਸਨ ਨਾਲ ਵੀ ਗੱਲ ਹੋ ਰਹੀ ਹੈ ਤੇ ਜੇ ਪ੍ਰਸ਼ਾਸਨ ਇੰਨੀ ਇੱਕ ਗੱਲ ਤੇ ਮੰਨ ਜੇ ਕਿ ਜੀ ਤੁਸੀਂ ਧਰਨਾ ਨਾ ਦਿਓ, ਆਪਾਂ ਸਾਰੇ ਪਰਚੇ ਕੁਐਸ਼ਿੰਗ 'ਚ ਲਾ ਦਾਂਗੇ, ਜੇ ਤੁਸੀਂ ਅਦਾਲਤ 'ਚ ਜ਼ਮਾਨਤ ਪਾ ਦੋਗੇ, ਅਦਾਲਤ 'ਚ ਜ਼ਮਾਨਤ ਪੈ ਗਈ, ਉਹ ਕੁਐਸ਼ਿੰਗ ਦਿਖਾ ਦੇਣ, ਅਸੀਂ ਤਾਂ ਇਹ ਵੀ ਕਹਿੰਦੇ ਆ ਆਪਾਂ ਸਰਕਾਰ ਦੀ ਬਦਨਾਮੀ ਵੀ ਨਹੀਂ ਕਰਨਗੇ। ਇਸ ਤੋਂ ਜ਼ਿਆਦਾ ਸਰਕਾਰ ਨੂੰ ਕੀ ਚਾਹੀਦਾ ਹੈ? ਖੂਨ ਚਾਹੀਦਾ ਇਹਨਾਂ ਦਾ, ਇਹਨਾਂ ਦੇ ਬਜ਼ੁਰਗਾਂ ਦਾ ਖੂਨ ਚਾਹੀਦਾ ਕੀ ਹੈ ਇਹਨਾਂ ਨੂੰ? ਇਹ ਤਾਂ ਦੱਸੇ ਭਗਵੰਤ ਮਾਨ ਕਿ ਤੈਨੂੰ ਚਾਹੀਦਾ ਕੀ ਹੈ। ਨਾ ਅਸੀਂ ਧਰਨਾ ਦਈਏ, ਨਾ ਰੇਲਵੇ ਜਾਮ ਕਰੀਏ, ਸਾਨੂੰ ਕੋਈ ਮਜ਼ਾ ਆਉਂਦਾ ਇਹ ਕੰਮ ਕਰਨ ਨੂੰ? ਆਪਾਂ ਉੱਥੇ ਰੇੜੀਆਂ ਲਾਉਣੀਆਂ, ਚੀਜ਼ਾਂ ਚੁਨੀਆਂ ਵੇਚਣੀਆਂ ਉੱਥੇ ਖੜ ਕੇ। ਗੋਬਿੰਦ ਜਿਹੜੀ 1 ਤਰੀਕ ਨੂੰ ਸੜਕਾਂ ਜਾਮ ਹੋਣਗੇ ਜਾਂ ਰੇਲਵੇ ਜਾਮ ਹੋਊਗੀ? ਇਹ ਰੇਲਵੇ ਵੀ ਜਾਮ ਹੋਣਗੇ ਤੇ ਧੂਰੀ ਇਹਨਾਂ ਦਾ ਹਲਕਾ ਜਾਮ ਹੋਊਗਾ। ਐਂਡ ਹਲਕੇ ਨੂੰ ਜਾਮ ਕਰਨ ਦਾ ਮਕਸਦ ਨਹੀਂ ਹੈਗਾ, ਮਕਸਦ ਇਹ ਹੈ ਕਿ ਆਪਾਂ ਸੰਗਤ ਨੂੰ ਸਟੇਜ ਤੋਂ ਪੁੱਛਣਾ ਹੈ ਕਿ ਕਿਹਦੇ ਨਾਲ ਫਰੋਤੀ ਵੱਜੀ ਹੈ। ਕਿਉਂਕਿ ਅੰਕਲ ਜੀ ਤੁਹਾਨੂੰ ਪਤਾ ਹੈ, ਜਿਹੜਾ ਬੰਦਾ ਇੱਥੇ ਫਰੋਤੀਆਂ ਮੰਗਦਾ ਜਾਂ ਕੁਝ ਵੀ ਕਰਦਾ, ਉਹ ਆਮ ਇੱਥੇ ਸਮਾਜ 'ਚ ਕਿਵੇਂ ਘੁੰਮ ਫਿਰ ਸਕਦਾ? ਯਾਰ ਦੇਖੋ ਤਾਂ ਸਹੀ ਹਾਲ ਕੀ ਕੀਤਾ ਹੋਇਆ ਯਾਰ। ਸਮਰਥਨ ਇਸ ਪਰਿਵਾਰ ਨੂੰ ਤੇ ਝੂਠੇ ਪਰਚਿਆਂ ਨੂੰ, ਸਿਮਰਨਜੀਤ ਸਿੰਘ ਮਾਨ ਨੂੰ ਕੋਈ ਸਮਰਥਨ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ। ਇਹ ਸਿਮਰਨਜੀਤ ਸਿੰਘ ਮਾਨ ਦਾ ਮੁੱਦਾ ਨਹੀਂ ਹੈਗਾ, ਇਹ ਮੁੱਦਾ ਇਹ ਪਰਚੇ ਕੈਂਸਲ ਕਰਾਉਣ ਦਾ। ਜੇ ਸਰਕਾਰ ਪਹਿਲਾਂ ਕੈਂਸਲ ਕਰਾ ਦਿੰਦੀ ਹੈ ਫਿਰ ਰੇਲਾਂ ਨਹੀਂ ਰੋਕੀਆਂ ਜਾਣਗੀਆਂ। 4 ਰੁਪਈਆ ਕਿਸੇ ਤੋਂ ਫਰੋਤੀ ਮੰਗਣ ਦਾ ਪਰਚਾ ਤੇ ਅਸ਼ਲੀਲ ਗੱਲਾਂ ਕਰਨ ਦਾ ਪਰਚੇ 'ਚ ਤਾਂ ਬਹੁਤ ਫਰਕ ਹੈ। 19 ਵੀ ਕੀ 11 21 ਕਿਹੜਾ ਪਰਚਾ ਹੁੰਦਾ ਉਹ ਜਿਹੜਾ 21 ਕੀ ਉਹ ਕੁਝ ਛੋਟਾ ਪਰਚਾ ਦੇ ਦਿਓ। ਇਹ ਥੋੜੀ ਨਾ ਕਿ ਨਵਾਂ ਦਿਨ ਚੜੇ ਤੇ ਨਵੇਂ ਪਰਚੇ ਠੋਕੀ ਚੱਲੋ। ਇਹਨਾਂ ਤੇ ਨਾਮਜ਼ਦ ਕਰਤਾ ਇੱਕ ਪਰਚੇ 'ਚ, ਮੁਹਾਲੀ ਹੁਣ ਲੱਭਦੀ ਹੋਣੀ ਇਹਨਾਂ ਨੂੰ। ਮਤਲਬ ਇਹ ਕੋਈ ਤਰੀਕਾ ਹੈ? ਜਿਹੜਾ ਕੰਮ 'ਚ ਅਸ਼ਲੀਲ ਗੱਲਾਂ ਹੈਗੀਆਂ, ਅਸ਼ਲੀਲ ਗੱਲਾਂ ਦਾ ਪਰਚਾ ਦਿਓ। ਡੇਲੀ ਪਰਚੇ ਹੋ ਰਹੇ ਨੇ। ਇਹ ਬਹੁਤ ਮੰਦਭਾਗੀ ਗੱਲ ਹੈ। ਇਹਨਾਂ ਦੇ ਘਰੇ ਜਾ ਕੇ ਹਾਲਾਤ ਦੇਖ ਕੇ ਆਓ, ਬਹੁਤ ਮਾੜੇ ਹਾਲਾਤ ਹੋਏ ਪਏ। ਕੀ ਲੱਗਦਾ ਕਿਉਂ ਟਾਰਗੇਟ ਕੀਤਾ ਜਾ ਰਿਹਾ ਭਾਨਾ ਸਿੱਧੂ ਨੂੰ? ਟਾਰਗੇਟ ਇਸੇ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ, ਇਸ ਬੰਦੇ ਨੂੰ ਤਾਕਤ ਮਿਲ ਗਈ ਹੈ ਤੇ ਤਾਕਤ ਦੇਣ ਵਾਲਾ ਗੁਰੂ ਮਹਾਰਾਜ ਹੈ ਤੇ ਲੋਕ ਹੈਗੇ ਆ। ਇਹ ਤਾਕਤ ਦੀ ਦੁਰਵਰਤੋਂ ਕਰ ਰਿਹਾ ਹੈ, ਸਰਕਾਰੀ ਤੰਤਰ ਦੀ ਦੁਰਵਰਤੋਂ ਕਰ ਰਿਹਾ ਹੈ। ਇਹ ਸਰਕਾਰੀ ਅਫਸਰਾਂ ਤੋਂ, ਮੁਲਾਜ਼ਮਾਂ ਤੋਂ ਝੂਠੇ ਪਰਚੇ ਦਵਾ ਰਿਹਾ ਹੈ। ਮੈਂ ਤੁਹਾਨੂੰ ਕਿਹਾ ਹੈ ਕਿ ਮੁਲਾਜ਼ਮ, ਪੁਲਿਸ ਵਾਲੇ ਸਾਰੇ ਵਧੀਆ ਬੰਦੇ ਹੈਗੇ ਆ, ਇਹ ਨਹੀਂ ਦੇਣਾ ਚਾਹੁੰਦੇ। ਪਰ ਜਦੋਂ ਤੁਸੀਂ ਇਹਨੂੰ ਆਪ ਤੇ ਸਿਰ ਤੇ ਬਿਠਾਤਾ ਬਦਲਾਅ ਦਾ ਰੂਪ ਦੇਖ ਕੇ, ਤੇ ਇਹ ਇਹਨਾਂ ਤੋਂ ਆ ਕੰਮ ਕਰਵਾ ਰਿਹਾ ਹੈ। ਹੁਣ ਜੇ ਕੱਲ ਲਾਅ ਐਂਡ ਆਰਡਰ ਦੀ ਸਥਿਤੀ ਬਣਦੀ ਹੈ ਤੇ ਜ਼ਿੰਮੇਵਾਰ ਕੌਣ ਹੋਊਗਾ? ਮੈਂ ਨਹੀਂ ਸਵਾਲ ਦਾ ਜਵਾਬ ਦਊਂਗਾ, ਤੁਸੀਂ ਦੱਸੋ ਕੌਣ ਹੋਊਗਾ ਜ਼ਿੰਮੇਵਾਰ? ਦੱਸੋ ਮਾਝਾ ਸਾਹਿਬ। ਸਰਕਾਰ ਜ਼ਿੰਮੇਵਾਰ ਹੋਊਗੀ, ਮੈਂ ਨਹੀਂ ਹੋਊਗਾ ਜ਼ਿੰਮੇਵਾਰ। ਜੇ ਕੱਲ ਲਾਅ ਐਂਡ ਆਰਡਰ ਦੀ ਧੂਰੀ ਸਥਿਤੀ ਬਣਦੀ ਹੈ, ਇਹ ਬਿਆਨ ਲਿੱਤਾ ਜਾਵੇ ਕਿ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ, ਸਰਕਾਰ ਜ਼ਿੰਮੇਵਾਰ ਹੋਊਗੀ, ਕਿਉਂਕਿ ਅਸੀਂ ਅਦਾਲਤਾਂ 'ਚ ਇਹ ਪਰਚੇ ਝੂਠੇ ਕਰਾਰ ਕੇ ਦਿਖਾਵਾਂਗੇ। ਜਦੋਂ ਤੱਕ ਨਹੀਂ ਕਰਾਰੇ ਜਾਂਦੇ ਸਾਨੂੰ ਵੀ ਗ੍ਰਿਫਤਾਰ ਕਰ ਲਓ।